ਕੈਨੇਡਾ ਤੇ ਅਮਰੀਕਾ ਦੀ ਟਰੱਕਿੰਗ ਇੰਡਸਟਰੀ ਦੇ ਉੱਤੇ ਟੈਰਿਫ ਦਾ ਕਿੰਨਾ ਕੁ ਅਸਰ ਪੈ ਰਿਹਾ, ਕਿਉਂਕਿ ਮੈਨੂੰ ਲੱਗ ਰਿਹਾ, ਮੈਂ ਕਈ ਆਰਟੀਕਲ ਦੇਖੇ ਵੀ ਕੈਨੇਡਾ ਵਾਲਿਆਂ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈਗਾ, ਕਿਉਂਕਿ 35% ਟੈਰਿਫ ਕੈਨੇਡਾ ਦੀਆਂ ਇੰਪੋਰਟਸ ਦੇ ਉੱਤੇ ਲਾ ਦਿੱਤਾ ਗਿਆ ਹੈਗਾ। ਤੇ ਦੂਸਰੇ ਜੀ ਪਾਸੇ ਆਪਾਂ ਨੂੰ ਐਕਸੀਡੈਂਟਸ ਨੂੰ ਲੈ ਕੇ, ਜਿੱਦਾਂ ਰਮਨ ਢਿੱਲੋਂ ਹੁਣੀ ਦੱਸਿਆ, ਤੇ ਕਾਰਗੋ ਚੋਰੀ। ਸੋ ਰਮਨ ਜੀ, ਜਿਹੜਾ ਗੱਲ ਇਹ ਆ ਵੀ ਐਕਸੀਡੈਂਟ ਦੇ ਵਾਲੇ ਤਾਂ ਕਲੇਮ ਹੁੰਦੇ ਹੀ ਸੀ, ਜਿਹੜੇ ਕਾਰਗੋ ਦੀ ਚੋਰੀ ਆ, ਇਹ ਇਸ ਵੇਲੇ ਨੰਬਰ 1 ਜਿਹੜਾ ਸਿਰਦਰਦੀ ਬਣੀ ਹੋਈ ਆ ਇੰਸ਼ੋਰੈਂਸ ਕੰਪਨੀਆਂ ਦੇ ਲਈ। ਤੇ ਤੀਸਰਾ ਜਿਹੜਾ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਲੈ ਕੇ, ਜਿਸ ਦਾ ਤੁਸੀਂ ਦੱਸਿਆ ਵੀ 1200 ਦੇ ਕਰੀਬ ਲੋਕਾਂ ਨੂੰ ਆਊਟ ਆਫ ਸਰਵਿਸ ਕਰ ਦਿੱਤਾ ਗਿਆ। ਕੈਲੀਫੋਰਨੀਆ ਨੇ ਕਿਹਾ ਸੀ ਵੀ ਅਸੀਂ ਨਹੀਂ ਕੈਲੀਫੋਰਨੀਆ 'ਚ ਚੈੱਕ ਕਰਾਂਗੇ ਵਾਲਾ, ਪਰ ਤੁਹਾਡੇ ਨਾਲ ਕੁਛ ਕਿਸੇ ਨਾਲ ਇਦਾਂ ਦੀ ਚੀਜ਼ ਵਾਪਰੀ ਹੋਵੇ, ਜ਼ਰੂਰ ਤੁਸੀਂ ਗੱਲ ਸਾਂਝੀ ਕਰ ਲਿਓ। ਫੋਨ ਨੰਬਰ ਹੈਗਾ 408 ਜੀ 272 5200 4082725200। ਬਿਲਕੁਲ। ਮੈਂ ਇਸ ਵੇਲੇ ਹਰਜੋਤ ਭਾਜੀ ਹੈਗਾ ਕੈਨੇਡਾ ਦੇ ਵਿੱਚ, ਹੈਗਾ ਵੈਂਕੂਵਰ 'ਚ। ਮੈਂ ਇੱਥੇ ਕਾਫੀ ਬੰਦਿਆਂ ਨਾਲ ਕੱਲ ਵੀ ਗੱਲ ਕੀਤੀ ਹੈਗੀ ਆ, ਜਿਹਦੇ 'ਚ ਇਹ ਪਤਾ ਲੱਗਾ ਹੈਗਾ ਕਿ ਉਹਨਾਂ ਨੂੰ ਕਾਫੀ ਇਹ ਚੀਜ਼ ਜਿਹੜੀ ਆ, ਡਰ ਜਿਹੜਾ ਸਤਾ ਰਿਹਾ ਹੈਗਾ ਕਿ ਜਿਹੜਾ ਟੈਰਿਫਸ ਲਾਗੂ ਹੋਏ ਆ, ਉਹਦੇ ਨਾਲ ਜਿਹੜੀ ਕੈਨੇਡੀਅਨ ਟਰੱਕਿੰਗ ਇੰਡਸਟਰੀ ਹੈਗੀ ਆ, ਉਹਦੇ ਤੇ ਕਾਫੀ ਜਿਹੜਾ ਆ ਵਰਸ ਅਸਰ ਪਏਗਾ। ਉਹਨਾਂ ਦੇ ਜਿਹੜੇ, ਮੈਂ ਈਵਨ ਇੱਥੇ ਸਟੂਡੈਂਟ ਸੀਗੇ ਸਾਡੇ ਨਾਲ, ਉਹਨਾਂ ਨਾਲ ਵੀ ਗੱਲ ਕੀਤੀ, ਤੇ ਉਹਨਾਂ ਦੇ ਵੀ ਕਈ ਅੱਗੇ ਜਾਣ ਪਛਾਣ ਵਾਲੇ ਜਿਹੜੇ ਟਰੱਕਿੰਗ ਵਾਲੇ ਸੀਗੇ, ਜਿਨ੍ਹਾਂ ਦੇ ਵਿੱਚ ਇਹ ਡਰ ਫੈਲ ਰਿਹਾ ਕਿ ਇਹ ਟੈਰਿਫ ਜਿਹੜੇ ਹੈਗੇ, ਇਹਦੇ ਨਾਲ ਜਿਹੜੀ ਆ ਲੋਡਸ ਜਿਹੜੇ ਆ ਬਹੁਤ ਜ਼ਿਆਦਾ ਘਟਣਗੇ, ਔਰ ਇਹ ਜਿਹੜਾ ਮੰਦਹਾਲੀ ਆ, ਇਹ ਥੋੜੀ ਜਿਹੀ ਹੋਰ ਸਟ੍ਰੈਚ ਕਰ ਸਕਦੀ ਹੈ। ਜੀ ਬਿਲਕੁਲ। ਜਿਹੜੇ ਕੈਨੇਡੀਅਨ ਟਰੱਕਿੰਗ ਅਲਾਇੰਸ ਵਾਲੇ ਆ, ਉਹਨਾਂ ਨੇ ਇਹ ਕਿਹਾ ਵੀ ਸਾਡੀ ਇੰਡਸਟਰੀ ਨੂੰ ਡਿਵਾਸਟੇਟ ਕਰ ਦੂਗੇ, ਪੂਰੀ ਤਰ੍ਹਾਂ ਤਹਿ-ਨਹਿ ਕਰ ਦੂਗੀ। ਜਾਂ ਤਾਂ ਕੈਨੇਡਾ ਦੀ ਸਰਕਾਰ ਅਮਰੀਕਾ ਵਾਲਿਆਂ ਦੇ ਨਾਲ ਗੱਲਬਾਤ ਕਰਕੇ ਕੋਈ ਸਮਝੌਤਾ ਕਰੇ ਟੈਰਿਫ ਤੇ ਜਾਂ ਫਿਰ ਸਾਨੂੰ ਕੋਈ ਟੈਂਪਰੇਰੀ ਰਿਲੀਫ ਦਿੱਤਾ ਜਾਵੇ ਟਰੱਕਿੰਗ ਇੰਡਸਟਰੀ ਨੂੰ। ਜੀ ਹਾਂ, ਇਹ ਜੋ ਕੈਨੇਡਾ ਦੀ ਜਿਹੜੀ ਟਰੱਕਿੰਗ ਅਲਾਇੰਸ ਹੈਗੀ ਆ ਕੈਨੇਡਾ ਦੀ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਜੀ